ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 17 ਫਰਵਰੀ 2019 ਇਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਜਾਨ ਸੁਨਹਿਰੀ ਮਤਨ ਪਹਿਲਾ ਸੈਮੂਅਲ। ਕਿਉਂ ਜੇ ਰੱਬ ਬੰਦੇ ਵਾਂਗਰ ਵਿਖਾਲੀ ਨਹੀਂ ਦਿੰਦਾ, ਇਸ ਲਈ ਭਈ ਬੰਦਾ ਜ਼ਾਹਰੀ ਸ਼ਕਲ ਨੂੰ ਵੇਖਦਾ ਏ, ਪਰ ਰੱਬ ਦਿਲ ਨੂੰ ਵੇਖਦਾ ਏ। ਜਵਾਬੀ ਪੜ੍ਹਾਈ ਜ਼ਬੂਰ। ਵੇਖੋ, ਰੱਬ ਦੀ ਨਜ਼ਰ ਉਹਨਾਂ ਉੱਤੇ ਹੈ ਜਿਹੜੇ ਉਹਦੇ ਤੋਂ ਡਰਦੇ ਨੇ, ਜਿਹੜੇ ਉਹਦੀ ਸ਼ਫਕਤ ਦੇ ਉਮੀਦਵਾਰ ਨੇ, ਤਾਂ ਜੋ ਉਹਨਾਂ ਦੀ ਜਾਨ ਨੂੰ ਮੌਤ ਤੋਂ ਬਚਾਵੇ ਤੇ ਕਾਲ ਵਿੱਚ ਉਹਨਾਂ ਨੂੰ ਜਿਉਂਦਾ ਰੱਖੇ। ਸਾਡੀ ਜਾਨ ਨੂੰ ਰੱਬ ਦੀ ਆਸ ਏ, ਉਹੀ ਸਾਡੀ ਕੁਮਕ ਤੇ ਸਾਡੀ ਸਿਪਰ ਏ। ਸਾਡਾ ਦਿਲ ਉਹਦੇ ਵਿੱਚ ਖੁਸ਼ ਰਹੇਗਾ, ਕਿਉਂ ਜੇ ਅਸੀਂ ਉਹਦੇ ਪਾਕ ਨਾਂ ਉੱਤੇ ਭਰੋਸਾ ਕੀਤਾ ਹੈ। ਮੈਂ ਹਰ ਵੇਲੇ ਰੱਬ ਨੂੰ ਮੁਬਾਰਕ ਆਖਾਂਗਾ, ਉਹਦੀ ਸਿਤਾਇਸ਼ ਹਮੇਸ਼ਾ ਮੇਰੀ ਜ਼ੁਬਾਨ ਉੱਤੇ ਰਹੇਗੀ। ਮੇਰੀ ਰੂਹ ਰੱਬ ਉੱਤੇ ਫਖਰ ਕਰੇਗੀ। ਹਲੀਮ ਬੰਦੇ ਇਹ ਸੁਣ ਕੇ ਖੁਸ਼ ਹੋਵਣਗੇ। ਮੈਂ ਰੱਬ ਦਾ ਤਾਲਬ ਹਾਂ, ਉਹਨੇ ਮੈਨੂੰ ਜਵਾਬ ਦਿੱਤਾ ਤੇ ਮੇਰੇ ਸਾਰੇ ਡਰ ਤੋਂ ਮੈਨੂੰ ਛੁਡਾਇਆ। ਮੇਰੀ ਜਾਨ ਰੱਬ ਵਿੱਚ ਖੁਸ਼ ਰਹੇਗੀ ਤੇ ਉਹਦੀ ਮੁਕਤੀ ਤੋਂ ਸ਼ਾਦਮਾਨ ਹੋਵੇਗੀ। ਦਰਸੀ ਵਾਜ਼ ਬਾਈਬਲ ਜ਼ਬੂਰ। ਰੱਬ ਦੀ ਆਸ ਰੱਖ ਤੇ ਉਹਦੀ ਰਾਹ ਉੱਤੇ ਟੁਰਦਾ ਰਹਿ, ਤੇ ਉਹ ਤੈਨੂੰ ਸਰਫਰਾਜ਼ ਕਰਕੇ ਧਰਤੀ ਦਾ ਵਾਰਿਸ ਬਣਾਏਗਾ। ਐ ਰੱਬਾ, ਮੈਂ ਡੂੰਘਿਆਈ ਵਿੱਚੋਂ ਤੇਰੇ ਅੱਗੇ ਫਰਿਆਦ ਕੀਤੀ ਏ। ਐ ਰੱਬਾ, ਮੇਰੀ ਆਵਾਜ਼ ਸੁਣ ਲੈ ਤੇ ਮੇਰੀ ਦਰਖਾਸਤ ਉੱਤੇ ਤੇਰੇ ਕੰਨ ਲੱਗੇ ਰਹਿਣ। ਮੈਂ ਰੱਬ ਨੂੰ ਉਡੀਕਦਾ ਹਾਂ, ਮੇਰੀ ਜਾਨ ਉਡੀਕਦੀ ਏ ਤੇ ਮੈਨੂੰ ਉਹਦੇ ਕਲਾਮ ਉੱਤੇ ਭਰੋਸਾ ਏ। ਸੁਬਹ ਨੂੰ ਉਡੀਕਣ ਵਾਲਿਆਂ ਤੋਂ ਬਹੁਤਾ, ਹਾਂ, ਸੁਬਹ ਨੂੰ ਉਡੀਕਣ ਵਾਲਿਆਂ ਤੋਂ ਕਿਤੇ ਬਹੁਤਾ ਮੇਰੀ ਜਾਨ ਰੱਬ ਨੂੰ ਉਡੀਕਦੀ ਏ। ਪਹਿਲਾ ਸੈਮੂਅਲ। ਤੇ ਸਾਊਲ ਤੇ ਇਸਰਾਈਲ ਦੇ ਲੋਕਾਂ ਨੇ ਇਕੱਠੇ ਹੋ ਕੇ ਈਲਾ ਦੀ ਵਾਦੀ ਵਿੱਚ ਡੇਰੇ ਲਾਏ ਤੇ ਲੜਾਈ ਲਈ ਫਿਲਿਸਤੀਆਂ ਦੇ ਮੁਕਾਬਲੇ ਵਿੱਚ ਖੜੇ ਹੋਏ। ਤੇ ਫਿਲਿਸਤੀਆਂ ਦੇ ਜੱਥੇ ਵਿੱਚੋਂ ਇੱਕ ਪਹਿਲਵਾਨ ਨਿਕਲਿਆ, ਜਿਹਦਾ ਨਾਂ ਜਾਤੀ ਜੂਲੀਅਤ ਸੀ। ਉਹਦਾ ਕੱਦ 6 ਹੱਥ ਤੇ 1 ਗਿੱਠ ਉੱਚਾ ਸੀ। ਉਹ ਖੜਾ ਹੋਇਆ ਤੇ ਇਸਰਾਈਲ ਤੇ ਉਹਨਾਂ ਦੇ ਜੱਥਿਆਂ ਨੂੰ ਉੱਚੀ ਉੱਚੀ ਆਖਣ ਲੱਗਿਆ, ਤੁਸੀਂ ਆ ਕੇ ਜੰਗ ਲਈ ਕਿਉਂ ਖੜੇ ਹੋਏ? ਕੀ ਮੈਂ ਫਿਲਿਸਤੀ ਨਹੀਂ ਤੇ ਤੁਸੀਂ ਸਾਊਲ ਦੇ ਖਾਦਮ ਨਹੀਂ? ਇਸ ਲਈ ਆਪਣੇ ਲਈ ਕਿਸੇ ਬੰਦੇ ਨੂੰ ਚੁਣੋ, ਜਿਹੜਾ ਮੇਰੇ ਸਾਹਮਣੇ ਆਏ। ਜਦੋਂ ਸਾਊਲ ਤੇ ਇਸਰਾਈਲੀਆਂ ਨੇ ਉਸ ਫਿਲਿਸਤੀ ਦੀਆਂ ਗੱਲਾਂ ਸੁਣੀਆਂ ਤੇ ਖੌਫਜ਼ਦਾ ਹੋ ਗਏ ਤੇ ਬਹੁਤ ਡਰ ਗਏ। ਤੇ ਦਾਊਦ ਬੈਤਲਹਮ ਯਹੂਦਾ ਦੇ ਉਸ ਇਫਰਾਤੀ ਦਾ ਮੁੰਡਾ ਸੀ, ਜਿਹਦਾ ਨਾਂ ਯੱਸੀ ਸੀ। ਤੇ ਦਾਊਦ ਨੇ ਸਾਊਲ ਨੂੰ ਆਖਿਆ ਭਈ ਉਸ ਬੰਦੇ ਦੇ ਪਾਰੋਂ ਕਿਸੇ ਦਾ ਦਿਲ ਨਾ ਘਬਰਾਏ। ਤੇਰਾ ਖਾਦਮ ਜਾ ਕੇ ਉਸ ਫਿਲਿਸਤੀ ਨਾਲ ਲੜੇਗਾ। ਸਾਊਲ ਨੇ ਦਾਊਦ ਨੂੰ ਆਖਿਆ ਭਈ ਤੂੰ ਇਸ ਲਾਇਕ ਨਹੀਂ ਭਈ ਉਸ ਫਿਲਿਸਤੀ ਦੇ ਅੱਗੇ ਲੜਨ ਲਈ ਜਾਏ, ਕਿਉਂ ਜੇ ਤੂੰ ਤੇ ਇੱਕ ਮੁੰਡਾ ਹੀ ਏ ਤੇ ਉਹ ਆਪਣੇ ਬਚਪਨ ਤੋਂ ਹੀ ਜੰਗੀ ਮਰਦ ਏ। ਫਿਰ ਦਾਊਦ ਨੇ ਸਾਊਲ ਨੂੰ ਜਵਾਬ ਦਿੱਤਾ, ਰੱਬ ਨੇ ਮੈਨੂੰ ਸ਼ੇਰ ਤੇ ਰਿੱਛ ਦੇ ਪੰਜੇ ਤੋਂ ਬਚਾਇਆ, ਉਹੀ ਮੈਨੂੰ ਇਸ ਫਿਲਿਸਤੀ ਦੇ ਹੱਥੋਂ ਬਚਾਏਗਾ। ਸਾਊਲ ਨੇ ਦਾਊਦ ਨੂੰ ਆਖਿਆ, ਜਾ, ਰੱਬ ਤੇਰੇ ਨਾਲ ਰਹੇ। ਤੇ ਜਦੋਂ ਉਸ ਫਿਲਿਸਤੀ ਨੇ ਇੱਧਰ ਉੱਧਰ ਨਜ਼ਰ ਕੀਤੀ ਤੇ ਦਾਊਦ ਨੂੰ ਵੇਖਿਆ ਤੇ ਉਹਨੂੰ ਹਕੀਰ ਸਮਝਿਆ, ਕਿਉਂ ਜੇ ਉਹ ਹਲੇ ਇੱਕ ਮੁੰਡਾ ਜਿਹਾ ਹੀ ਸੀ ਤੇ ਲਾਲ ਰੰਗਾ ਤੇ ਨਾਜ਼ੁਕ ਮੂੰਹ ਵਾਲਾ ਸੀ। ਤੇ ਇੰਜ ਹੋਇਆ ਭਈ ਜਦੋਂ ਉਹ ਫਿਲਿਸਤੀ ਉੱਠਿਆ ਤੇ ਅੱਗੇ ਵੱਧ ਕੇ ਦਾਊਦ ਦੇ ਮੁਕਾਬਲੇ ਲਈ ਕੋਲ ਆਇਆ, ਤੇ ਦਾਊਦ ਨੇ ਜਲਦੀ ਕੀਤੀ ਤੇ ਜੱਥੇ ਵੱਲ ਉਸ ਫਿਲਿਸਤੀ ਦਾ ਮੁਕਾਬਲਾ ਕਰਨ ਲਈ ਦੌੜਿਆ। ਤੇ ਦਾਊਦ ਨੇ ਆਪਣੇ ਥੈਲੇ ਵਿੱਚ ਆਪਣਾ ਹੱਥ ਪਾਇਆ ਤੇ ਉਹਦੇ ਵਿੱਚੋਂ ਇੱਕ ਪੱਥਰ ਗਲੇਲ ਵਿੱਚ ਰੱਖ ਕੇ
ਉਸ ਫਲਿਸਤੀ ਦੇ ਮੱਥੇ ਤੇ ਮਾਰਿਆ। ਭਈ ਉਹ ਪੱਥਰ ਉਸ ਫਲਿਸਤੀ ਦੇ ਮੱਥੇ ਦੇ ਵਿੱਚ ਵੜ ਗਿਆ ਤੇ ਉਹ ਹੇਠਾਂ ਧਰਤੀ ਉੱਤੇ ਮੂੰਹ ਦੇ ਮੂੰਹ ਡਿੱਗ ਪਿਆ। ਇਸ ਤਰ੍ਹਾਂ ਦਾਊਦ ਉਸ ਗਲੇਲ ਤੇ ਪੱਥਰ ਨਾਲ ਉਸ ਫਲਿਸਤੀ ਤੋਂ ਜਿੱਤ ਗਿਆ ਤੇ ਫਲਿਸਤੀ ਨੂੰ ਮਾਰਿਆ ਤੇ ਕਤਲ ਕਰ ਦਿੱਤਾ, ਤੇ ਦਾਊਦ ਦੇ ਹੱਥ ਵਿੱਚ ਕੋਈ ਤਲਵਾਰ ਨਹੀਂ ਸੀ। ਫਿਰ ਸਾਊਲ ਨੇ ਉਹਨੂੰ ਆਖਿਆ, ਭਈ ਜਵਾਨਾ, ਤੂੰ ਕਿਹਦਾ ਮੁੰਡਾ ਹੈ? ਦਾਊਦ ਨੇ ਜਵਾਬ ਦਿੱਤਾ, ਮੈਂ ਤੇਰੇ ਖਾਦਮ ਬੈਤਲਹਮੀ ਯੱਸੀ ਦਾ ਮੁੰਡਾ ਹਾਂ। ਜਦੋਂ ਉਹ ਸਾਊਲ ਨਾਲ ਗੱਲਾਂ ਕਰਕੇ ਹਟਿਆ ਤੇ ਯੂਨਤਨ ਦਾ ਦਿਲ ਦਾਊਦ ਦੇ ਦਿਲ ਨਾਲ ਮਿਲ ਗਿਆ, ਭਈ ਯੂਨਤਨ ਆਪਣੀ ਜਾਨ ਵਾਂਗਰ ਉਹਨੂੰ ਪਿਆਰ ਕਰਨ ਲੱਗ ਪਿਆ। ਤੇ ਯੂਨਤਨ ਤੇ ਦਾਊਦ ਨੇ ਆਪਸ ਵਿੱਚ ਵਾਅਦਾ ਕੀਤਾ ਕਿਉਂ ਜੇ ਉਹ ਉਹਨੂੰ ਆਪਣੀ ਜਾਨ ਵਾਂਗਰ ਪਿਆਰ ਕਰਦਾ ਸੀ। ਤੇ ਦਾਊਦ ਆਪਣੀਆਂ ਸਾਰੀਆਂ ਰਾਵਾਂ ਵਿੱਚ ਸਿਆਣ ਦੇ ਨਾਲ ਟੁਰਦਾ ਸੀ ਤੇ ਰੱਬ ਉਹਦੇ ਨਾਲ ਸੀ। ਜਦੋਂ ਸਾਊਲ ਨੇ ਵੇਖਿਆ ਭਈ ਉਹ ਸਿਆਣ ਦੇ ਨਾਲ ਕੰਮ ਕਰਦਾ ਏ ਤੇ ਉਹ ਉਹਦੇ ਤੋਂ ਡਰਨ ਲੱਗ ਪਿਆ। ਤੇ ਸਾਊਲ ਨੇ ਆਪਣੇ ਪੁੱਤਰ ਯੂਨਤਨ ਨੂੰ ਤੇ ਆਪਣੇ ਸਾਰੇ ਖਾਦਮਾਂ ਨੂੰ ਆਖਿਆ ਭਈ ਦਾਊਦ ਨੂੰ ਮਾਰ ਦਿਓ। ਪਰ ਸਾਊਲ ਦਾ ਪੁੱਤਰ ਯੂਨਤਨ ਦਾਊਦ ਤੋਂ ਬਹੁਤ ਖੁਸ਼ ਸੀ। ਇਸ ਲਈ ਯੂਨਤਨ ਨੇ ਦਾਊਦ ਨੂੰ ਆਖਿਆ, ਭਈ ਮੇਰਾ ਪਿਓ ਤੇਰੇ ਕਤਲ ਦੀ ਸੋਚ ਰੱਖਦਾ ਏ, ਇਸ ਲਈ ਤੂੰ ਸੁਬਾਹ ਨੂੰ ਆਪਣਾ ਖਿਆਲ ਰੱਖੀ ਤੇ ਕਿਸੇ ਖੁਫੀਆ ਥਾਂ ਤੇ ਜਾ ਕੇ ਲੁਕ ਜਾ। ਤੇ ਯੂਨਤਨ ਨੇ ਆਪਣੇ ਪਿਓ ਸਾਊਲ ਅੱਗੇ ਦਾਊਦ ਦੀ ਤਾਰੀਫ ਕੀਤੀ ਤੇ ਆਖਿਆ, ਭਈ ਬਾਦਸ਼ਾਹ ਆਪਣੇ ਖਾਦਮ ਦਾਊਦ ਨਾਲ ਬੁਰਿਆਈ ਨਾ ਕਰੇ, ਕਿਉਂ ਜੇ ਉਹਨੇ ਤੇਰਾ ਕੁਝ ਮਾੜਾ ਨਹੀਂ ਕੀਤਾ, ਬਲਕਿ ਤੇਰੇ ਲਈ ਉਹਦੇ ਕੰਮ ਬਹੁਤ ਚੰਗੇ ਰਹੇ ਨੇ। ਤੇ ਸਾਊਲ ਨੇ ਯੂਨਤਨ ਦੀ ਗੱਲ ਸੁਣੀ ਤੇ ਸਾਊਲ ਨੇ ਕਸਮ ਖਾ ਕੇ ਆਖਿਆ, ਭਈ ਰੱਬ ਦੀ ਹਯਾਤੀ ਦੀ ਕਸਮ, ਉਹ ਨਹੀਂ ਮਾਰਿਆ ਜਾਏਗਾ। ਤੇ ਯੂਨਤਨ ਨੇ ਦਾਊਦ ਨੂੰ ਬੁਲਾਇਆ ਤੇ ਉਹਨੇ ਇਹ ਸਾਰੀਆਂ ਗੱਲਾਂ ਉਹਨੂੰ ਦੱਸੀਆਂ। ਤੇ ਯੂਨਤਨ ਦਾਊਦ ਨੂੰ ਸਾਊਲ ਦੇ ਕੋਲ ਲਿਆਇਆ ਤੇ ਉਹ ਪਹਿਲੇ ਵਾਂਗਰ ਉਹਦੇ ਕੋਲ ਰਹਿਣ ਲੱਗ ਗਏ। ਇਮਸਾਲ, ਰਾਸਤਬਾਜ਼ਾਂ ਦੀ ਰਾਸਤੀ ਉਹਨਾਂ ਦੀ ਰਹਿਨੁਮਾ ਹੋਵੇਗੀ। ਜ਼ਬੂਰ, ਐ ਰੱਬਾ, ਮੈਂ ਆਪਣੀ ਜਾਨ ਤੇਰੇ ਵੱਲ ਚੁੱਕਦਾ ਹਾਂ। ਜਿਹੜੇ ਰੱਬ ਦੇ ਵਾਅਦੇ ਤੇ ਸ਼ਹਾਦਤਾਂ ਨੂੰ ਮੰਨਦੇ ਨੇ, ਉਹਨਾਂ ਲਈ ਉਹਦੀਆਂ ਸਾਰੀਆਂ ਰਾਵਾਂ ਸ਼ਫਕਤ ਤੇ ਸੱਚਾਈ ਦੀਆਂ ਨੇ। ਐ ਰੱਬਾ, ਆਪਣੇ ਨਾਂ ਦੀ ਖਾਤਰ ਮੇਰੀ ਬੁਰਿਆਈ ਮਾਫ਼ ਕਰ ਦੇ, ਕਿਉਂ ਜੇ ਉਹ ਵੱਡੀ ਏ। ਉਹ ਕੌਣ ਏ ਜਿਹੜਾ ਰੱਬ ਤੋਂ ਡਰਦਾ ਏ? ਰੱਬ ਉਹਨੂੰ ਉਸ ਰਾਹ ਦੀ ਹੀ ਤਾਲੀਮ ਦੇਵੇਗਾ ਜਿਹੜੀ ਉਹਨੂੰ ਪਸੰਦ ਏ। ਉਹਦੀ ਜਾਨ ਸਕੂਨ ਵਿੱਚ ਰਹੇਗੀ ਤੇ ਉਹਦੀ ਪੀੜ੍ਹੀ ਧਰਤੀ ਦੀ ਵਾਰਸ ਹੋਵੇਗੀ। ਮੇਰੀ ਜਾਨ ਦੀ ਹਿਫਾਜ਼ਤ ਕਰ ਤੇ ਮੈਨੂੰ ਛੁਡਾ, ਮੈਨੂੰ ਸ਼ਰਮਿੰਦਾ ਨਾ ਹੋਣ ਦੇ, ਕਿਉਂ ਜੇ ਮੇਰਾ ਭਰੋਸਾ ਤੇਰੇ ਉੱਤੇ ਹੀ ਹੈ। ਦਿਆਨਤਦਾਰੀ ਤੇ ਰਾਸਤਬਾਜ਼ੀ ਮੈਨੂੰ ਸਲਾਮਤ ਰੱਖਣ, ਕਿਉਂ ਜੇ ਮੈਨੂੰ ਤੇਰੀ ਆਸ ਹੈ। ਕਿਉਂ ਜੇ ਤੇਰੀ ਸ਼ਫਕਤ ਮੇਰੀਆਂ ਅੱਖਾਂ ਦੇ ਸਾਹਮਣੇ ਹੈ ਤੇ ਮੈਂ ਤੇਰੀ ਸੱਚਾਈ ਦੀ ਰਾਹ ਉੱਤੇ ਟੁਰਦਾ ਹਾਂ। ਐ ਰੱਬਾ, ਮੈਂ ਤੇਰੀ ਸਕੂਨਤਗਾਹ ਤੇ ਤੇਰੇ ਜਲਾਲ ਦੇ ਖੈਮੇ ਨੂੰ ਅਜ਼ੀਜ਼ ਰੱਖਦਾ ਹਾਂ। ਮੇਰੀ ਜਾਨ ਨੂੰ ਪਾਪੀਆਂ ਦੇ ਨਾਲ ਤੇ ਮੇਰੀ ਹਯਾਤੀ ਨੂੰ ਖੂਨੀ ਬੰਦਿਆਂ ਨਾਲ ਨਾ ਮਿਲਾ, ਜਿਨ੍ਹਾਂ ਦੇ ਹੱਥਾਂ ਵਿੱਚ ਸ਼ਰਾਰਤ ਏ ਤੇ ਜਿਨ੍ਹਾਂ ਦਾ ਸੱਜਾ ਹੱਥ ਰਿਸ਼ਵਤਾਂ ਨਾਲ ਭਰਿਆ ਏ। ਪਰ ਮੈਂ ਤੇ ਰਾਸਤੀ ਉੱਤੇ ਟੁਰਦਾ ਰਵਾਂਗਾ। ਮੈਨੂੰ ਛੁਡਾ ਲੈ ਤੇ ਮੇਰੇ ਉੱਤੇ ਰਹਿਮ ਕਰ। ਮੇਰਾ ਪੈਰ ਹਮਵਾਰ ਥਾਂ ਉੱਤੇ ਕਾਇਮ ਏ। ਮੈਂ ਜਮਾਇਤਾਂ ਵਿੱਚ ਰੱਬ ਨੂੰ ਮੁਬਾਰਕ ਆਖਾਂਗਾ। ਹੁਣ ਮੈਂ ਮੈਰੀ ਬੇਕਰ ਐਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਇਲਾਹੀ ਸਿਆਣ ਇਨਸਾਨ ਦੀ ਜਾਨ ਏ ਤੇ ਇਨਸਾਨ ਨੂੰ ਸਾਰੀਆਂ ਸ਼ੈਵਾਂ ਉੱਤੇ ਹੁਕਮਰਾਨੀ ਦਿੰਦਾ ਹੈ। ਇਨਸਾਨ ਨੂੰ ਮਾਦੀਅਤ ਦੀ ਬੁਨਿਆਦ ਉੱਤੇ ਨਹੀਂ ਬਣਾਇਆ ਗਿਆ ਤੇ ਨਾ ਉਹਨੂੰ ਮਾਦੀ ਕਾਨੂੰਨਾਂ ਦੀ ਪਾਸਦਾਰੀ ਦਾ ਹੁਕਮ ਦਿੱਤਾ ਜਿਹੜੇ ਰੂਹ ਨੇ ਕਦੀ ਨਹੀਂ ਬਣਾਏ। ਇਹਦਾ ਸੂਬਾ ਰੂਹਾਨੀ ਕਾਨੂੰਨਾਂ ਸਿਆਣ ਦੇ ਉੱਚੇ ਅਸੂਲਾਂ ਵਿੱਚ ਏ। ਇਨਸਾਨ ਰੂਹ ਦਾ ਪਰਛਾਵਾਂ ਏ। ਉਹ ਮਾਦੀ ਅਹਿਸਾਸ ਦੇ ਬਿਲਕੁਲ ਖਿਲਾਫ ਏ, ਸਿਵਾਏ ਇੱਕ ਅਨਾ ਦੇ। ਅਸੀਂ ਉਦੋਂ ਗਲਤੀ ਕਰਦੇ ਹਾਂ
ਜਦੋਂ ਅਸੀਂ ਰੂਹ ਨੂੰ ਵੱਖਰੀਆਂ ਵੱਖਰੀਆਂ ਰੂਹਾਂ ਵਿੱਚ ਵੰਡ ਦਿੰਦੇ ਹਾਂ, ਸਿਆਣ ਨੂੰ ਹੋਰ ਸਿਆਣਾਂ ਵਿੱਚ ਵਧਾ ਦਿੰਦੇ ਹਾਂ ਅਤੇ ਗਲਤੀ ਤੋਂ ਸਿਆਣ ਬਣਾਉਣ ਦੀ ਤੋਕੋ ਰੱਖਦੇ ਹਾਂ। ਫਿਰ ਸਿਆਣ ਨੂੰ ਮਾਦੇ ਵਿੱਚ ਵੰਡਦੇ ਹਾਂ ਅਤੇ ਮਾਦੇ ਤੋਂ ਕਾਨੂੰਨ ਬਣਾਉਣ ਦੀ ਉਮੀਦ ਰੱਖਦੇ ਹਾਂ। ਜਹਾਲਤ ਤੋਂ ਸਿਆਣ ਵਾਂਗਰ ਕੰਮ ਕਰਨ ਅਤੇ ਫਾਨੀਅਤ ਤੋਂ ਲਾਫਾਨੀਅਤ ਦਾ ਸਾਂਚਾ ਬਣਨ ਦੀ ਉਮੀਦ ਕਰਦੇ ਹਾਂ। ਅਸੀਂ ਇਹਦੇ ਤੋਂ ਇਨਕਾਰ ਨਹੀਂ ਕਰ ਸਕਦੇ ਭਈ ਹਯਾਤੀ ਖੁਦ ਪਰਵਰ ਹੈ ਅਤੇ ਸਾਨੂੰ ਰੂਹ ਦੀ ਹਮੇਸ਼ਾ ਵਾਲੀ ਹਮ ਆਹੰਗੀ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ, ਕਿਉਂ ਜੇ ਜ਼ਾਹਰੀ ਅਹਿਸਾਸਾਂ ਵਿੱਚ ਇਖਤਲਾਫ ਹੁੰਦਾ ਹੈ। ਇਹ ਰੱਬ ਯਾਨੀ ਇਲਾਹੀ ਅਸੂਲ ਤੋਂ ਸਾਡੀ ਨਾਵਾਕਫੀਅਤ ਹੈ ਜਿਹੜੀ ਜ਼ਾਹਰੀ ਇਖਤਲਾਫ ਨੂੰ ਜਨਮ ਦਿੰਦੀ ਹੈ ਅਤੇ ਇਹਦੇ ਬਾਰੇ ਚੰਗੀ ਸੋਚ ਹਮ ਆਹੰਗੀ ਨੂੰ ਬਹਾਲ ਕਰਦੀ ਹੈ। ਜਾਨ ਵਿੱਚ ਇਖਲਾਕੀ ਆਜ਼ਾਦੀ ਹੈ। ਇਖਲਾਕੀ ਅਤੇ ਰੂਹਾਨੀ ਸ਼ਾਇਦ ਰੂਹ ਨਾਲ ਤਾਲੁਕ ਰੱਖਦੇ ਨੇ, ਜਿਹੜਾ ਹਵਾ ਨੂੰ ਮੁੱਠੀ ਵਿੱਚ ਇਕੱਠਾ ਕਰ ਲੈਂਦਾ ਹੈ, ਅਤੇ ਇਹ ਤਾਲੀਮ ਸਾਇੰਸ ਅਤੇ ਹਮ ਆਹੰਗੀ ਦੇ ਨਾਲ ਇੱਕ ਹੁੰਦੀ ਹੈ। ਸਾਇੰਸ ਵਿੱਚ ਰੱਬ ਦੇ ਖਿਲਾਫ ਤੁਸੀਂ ਕੋਈ ਤਾਕਤ ਨਹੀਂ ਰੱਖ ਸਕਦੇ ਅਤੇ ਜਿਸਮਾਨੀ ਅਹਿਸਾਸਾਂ ਨੂੰ ਉਹਨਾਂ ਦੀ ਝੂਠੀ ਗਵਾਹੀ ਤੋਂ ਪਿਛਾਂਹ ਹਟਣਾ ਪੈਂਦਾ ਹੈ। ਚੰਗਿਆਈ ਲਈ ਤੁਹਾਡੀ ਪਹੁੰਚ ਦਾ ਇਨਹਿਸਾਰ ਇਸ ਵਜ਼ਨ ਉੱਤੇ ਹੈ ਜਿਹੜਾ ਤੁਸੀਂ ਠੀਕ ਸਕੇਲ ਉੱਤੇ ਪਾਉਂਦੇ ਹੋ। ਜਿਹੜੀ ਨੇਕੀ ਤੁਸੀਂ ਕਰਦੇ ਹੋ ਅਤੇ ਜ਼ਾਹਰੀ ਜਿਸਮ ਤੁਹਾਨੂੰ ਬਸ ਹਾਸਲ ਹੋਣ ਦੇ ਕਾਬਲ ਤਾਕਤ ਦਿੰਦਾ ਹੈ। ਬੁਰਾਈ ਕੋਈ ਤਾਕਤ ਨਹੀਂ ਹੈ, ਇਹ ਤਾਕਤ ਦਾ ਮਜ਼ਾਕ ਹੈ ਜਿਹੜਾ ਛੇਤੀ ਨਾਲ ਹੀ ਆਪਣੀ ਕਮਜ਼ੋਰੀ ਨੂੰ ਧੋਖਾ ਦਿੰਦਾ ਹੈ ਅਤੇ ਫਿਰ ਕਦੀ ਨਾ ਉੱਠਣ ਲਈ ਹੇਠਾਂ ਡਿੱਗ ਜਾਂਦਾ ਹੈ। ਇਖਲਾਕੀ ਹੌਸਲਾ ਯਹੂਦਾ ਦੇ ਕਬੀਲੇ ਦਾ ਬੱਬਰ ਜ਼ਿਹਨੀ ਬਾਦਸ਼ਾਹਤ ਦਾ ਬਾਦਸ਼ਾਹ ਹੈ। ਇਹ ਜੰਗਲ ਵਿੱਚ ਆਜ਼ਾਦ ਅਤੇ ਬਗੈਰ ਡਰ ਦੇ ਘੁੰਮਦਾ ਹੈ। ਖੁੱਲ੍ਹੇ ਮੈਦਾਨਾਂ ਵਿੱਚ ਇਹ ਚੁੱਪ ਕਰਕੇ ਬੈਠਿਆ ਰਹਿੰਦਾ ਹੈ ਜਾਂ ਹਰੀਆਂ ਚਰਾਗਾਹਾਂ ਵਿੱਚ ਪਾਣੀ ਦੇ ਚਸ਼ਮਿਆਂ ਕੋਲ ਇਹ ਆਰਾਮ ਕਰਦਾ ਹੈ। ਇਲਾਹੀ ਫਰਾਸਤ ਤੋਂ ਇਨਸਾਨੀ ਤਸ਼ਬੀਹੀ ਤਰਸੀਲ ਵਿੱਚ ਜਾਨਫਿਸ਼ਾਨੀ, ਚਾਲਾਕੀ ਅਤੇ ਸਾਬਤ ਕਦਮੀ ਹਜ਼ਾਰਾਂ ਪਹਾੜਾਂ ਦੇ ਚੌਪਾਇਆਂ ਵਾਂਗਰ ਸਮਝੇ ਜਾਂਦੇ ਨੇ। ਉਹ ਪੱਕਾ ਹੱਲ ਹੋਣ ਵਾਲਾ ਸਾਮਾਨ ਲੈਂਦੇ ਨੇ ਅਤੇ ਵੱਡੇ ਮਕਸਦਾਂ ਲਈ ਰਫ਼ਤਾਰ ਵਧਾਉਂਦੇ ਨੇ। ਮੁਆਸ਼ਰੇ ਵਿੱਚ ਜਾਨਵਰਾਂ ਵਾਲੀ ਹੌਸਲਾ ਅਫਜ਼ਾਈ ਬਹੁਤ ਹੈ ਅਤੇ ਇਖਲਾਕੀ ਹੌਸਲਾ ਅਫਜ਼ਾਈ ਨਹੀਂ ਹੈ। ਮਸੀਹੀਆਂ ਨੂੰ ਘਰ ਵਿੱਚ ਅਤੇ ਬਾਹਰ ਗਲਤ ਸ਼ੈ ਦੇ ਖਿਲਾਫ ਹੱਥ ਚੁੱਕਣੇ ਚਾਹੀਦੇ ਨੇ। ਉਹਨਾਂ ਨੂੰ ਆਪਣੇ ਅਤੇ ਦੂਜਿਆਂ ਦੇ ਪਾਪਾਂ ਦੇ ਖਿਲਾਫ ਮਹਾਜ਼ ਖੋਲ੍ਹਣਾ ਚਾਹੀਦਾ ਹੈ ਅਤੇ ਆਪਣਾ ਮਕਸਦ ਹਾਸਲ ਹੋਣ ਤੀਕਰ ਇਹ ਜੰਗ ਜਾਰੀ ਰੱਖਣੀ ਚਾਹੀਦੀ ਹੈ। ਜੇ ਉਹ ਈਮਾਨ ਰੱਖਦੇ ਨੇ ਅਤੇ ਉਹਨਾਂ ਨੂੰ ਖੁਸ਼ੀ ਦਾ ਤਾਜ ਮਿਲੇਗਾ। ਪਰ ਅਸੀਂ ਉਸ ਬੰਦੇ ਦੀ ਇਸਲਾਹ ਕਿਵੇਂ ਕਰੀਏ ਜਿਹਦੇ ਵਿੱਚ ਇਖਲਾਕੀ ਹੌਸਲੇ ਤੋਂ ਬਹੁਤਾ ਜਾਨਵਰਾਂ ਵਾਲਾ ਹੌਸਲਾ ਹੈ ਅਤੇ ਜਿਹਨੂੰ ਚੰਗਿਆਈ ਦਾ ਬਿਲਕੁਲ ਵੀ ਖਿਆਲ ਨਹੀਂ। ਇਨਸਾਨੀ ਸਿਆਣ ਦੇ ਰਾਹੀਂ ਮਾਦੇ ਨੂੰ ਲੱਭਣ ਵਿੱਚ ਉਹਦੀ ਗਲਤੀ ਦੀ ਫਾਨੀਅਤ ਨੂੰ ਕਾਇਲ ਕਰਨ ਦਾ ਮਤਲਬ ਹੈ ਸ਼ਾਦਮਾਨੀ ਲੱਭਣਾ। ਵਜ੍ਹਾ ਸਭ ਤੋਂ ਬਹੁਤੀ ਸਰਗਰਮ ਇਨਸਾਨੀ ਜ਼ਿਹਨੀ ਸਲਾਹੀਅਤ ਹੈ। ਇਹਨੂੰ ਜਜ਼ਬਿਆਂ ਨੂੰ ਦੱਸਣ ਦਿਓ ਅਤੇ ਇਨਸਾਨ ਦੀ ਇਖਲਾਕੀ ਜ਼ਿੰਮੇਦਾਰੀ ਦੇ ਅਹਿਸਾਸ ਨੂੰ ਜਗਾਉਣ ਦਿਓ ਅਤੇ ਦਰਜਿਆਂ ਦੇ ਰਾਹੀਂ ਉਹ ਇਨਸਾਨਾਂ ਦੀ ਖੁਸ਼ੀ ਦੇ ਅਹਿਸਾਸ ਦੇ ਅਦਮ ਵਜੂਦ ਅਤੇ ਰੂਹਾਨੀ ਅਹਿਸਾਸ ਦੀ ਅਜ਼ਮਤ ਅਤੇ ਰਾਹਤ ਨੂੰ ਸਿੱਖੇਗਾ, ਜਿਹੜੀ ਮਾਦੀ ਜਾਂ ਫਾਨੀ ਸ਼ੈਵਾਂ ਨੂੰ ਚੁੱਪ ਕਰਾ ਦਿੰਦੀ ਹੈ। ਫਿਰ ਉਹ ਨਾ ਸਿਰਫ ਨਜਾਤ ਯਾਫਤਾ ਹੋਵੇਗਾ ਬਲਕਿ ਉਹ ਨਜਾਤ ਯਾਫਤਾ ਹੀ ਹੈ। ਬੁਰੇ ਖਿਆਲ ਅਤੇ ਇਰਾਦੇ ਕਿਸੇ ਬੰਦੇ ਦੀ ਇਜਾਜ਼ਤ ਤੋਂ ਬਹੁਤਾ ਅੱਗੇ ਨਹੀਂ ਜਾਂਦੇ ਅਤੇ ਨਾ ਬਹੁਤਾ ਨੁਕਸਾਨ ਪਹੁੰਚਾਉਂਦੇ ਨੇ। ਜੇ ਫਜ਼ਲ ਅਤੇ ਸੱਚਾਈ ਮਜ਼ਬੂਤ ਦਿਫਾ ਬਣਾਉਣ ਅਤੇ ਬੁਰੇ ਖਿਆਲ, ਸ਼ਹਿਵਤ ਅਤੇ ਬਦਖਵਾਹੀ ਵਾਲੇ ਮਕਸਦ ਅੱਗੇ ਨਹੀਂ ਵੱਧ ਸਕਦੇ ਅਤੇ ਖਿਲਰਨ ਵਾਲੇ ਦਾਣਿਆਂ ਵਾਂਗਰ ਇੱਕ ਇਨਸਾਨੀ ਜ਼ੇਨ ਤੋਂ ਦੂਜੇ ਵਿੱਚ ਗੈਰ ਮੁਤਵੱਕੋ ਘਰ ਨੂੰ ਨਹੀਂ ਲੱਭਦੇ ਰਹਿੰਦੇ। ਇਹ ਇਖਲਾਕੀ ਅਤੇ ਰੂਹਾਨੀ ਸਕਾਫਤ ਵਾਂਗਰ ਬਹੁਤੀ ਆਲਮਾਨਾ ਤਾਲੀਮ ਨਹੀਂ ਹੈ ਜਿਹੜੀ ਕਿਸੇ ਬੰਦੇ ਨੂੰ ਬਹੁਤ ਉੱਚਾ ਦਰਜਾ ਦਿੰਦੀ ਹੈ। ਇਨਸਾਨਾਂ ਦਾ ਇਖਲਾਕੀ ਪਾਰਾ ਵਧਣ ਅਤੇ ਘਟਣ ਨਾਲ ਉਹਨੂੰ ਸਿਖਾਉਣ ਲਈ ਉਹਦੀ ਸ਼ਿਫਾਈਆ ਕਾਬਲੀਅਤ ਅਤੇ ਸਿਹਤਮੰਦੀ ਨੂੰ ਦਰਜ ਕਰਦਾ ਹੈ। ਜਿਹੜਾ ਤੁਸੀਂ ਜਾਣਦੇ ਹੋ
ਭਈ ਤੁਹਾਨੂੰ ਇਹਦੇ ਉੱਤੇ ਬਹੁਤ ਚੰਗੀ ਤਰ੍ਹਾਂ ਅਮਲ ਕਰਨਾ ਚਾਹੀਦਾ ਹੈ। ਤੇ ਫਿਰ ਤੁਸੀਂ ਆਪਣੀ ਇਮਾਨਦਾਰੀ ਤੇ ਖਲੂਸ ਦੇ ਤਨਾਸਬ ਵਿੱਚ ਅੱਗੇ ਵਧੋਗੇ। ਇਹ ਉਹ ਖਾਸੀਅਤਾਂ ਨੇ ਜਿਹੜੀਆਂ ਇਸ ਸਾਇੰਸ ਵਿੱਚ ਕਾਮਯਾਬੀ ਦੀ ਜ਼ਮਾਨਤ ਦਿੰਦੀਆਂ ਨੇ। ਇਖਲਾਕੀ ਜਹਾਲਤ ਜਾਂ ਪਾਪ ਤੁਹਾਡੇ ਇਜ਼ਹਾਰ ਉੱਤੇ ਅਸਰ ਅੰਦਾਜ਼ ਰਹਿੰਦੇ ਨੇ ਤੇ ਕ੍ਰਿਸਚਨ ਸਾਇੰਸ ਦੇ ਮਿਆਰਾਂ ਦੀ ਪਹੁੰਚ ਵਿੱਚ ਰੁਕਾਵਟ ਦੀ ਵਜ੍ਹਾ ਬਣਦੇ ਨੇ। ਤੁਹਾਨੂੰ ਗਲਤੀ ਦੀਆਂ ਲਹਿਰਾਂ ਉੱਤੇ ਟੁਰਨ ਲਈ ਆਪਣੀ ਜ਼ਿਹਨੀ ਤਾਕਤ ਨੂੰ ਵਰਤਣਾ ਚਾਹੀਦਾ ਹੈ ਤੇ ਇਜ਼ਹਾਰ ਦੇ ਰਾਹੀਂ ਆਪਣੇ ਦਾਅਵਿਆਂ ਦੀ ਹਮਾਇਤ ਕਰਨੀ ਚਾਹੀਦੀ ਹੈ। ਜੇ ਤੁਸੀਂ ਇਲਾਜ ਨੂੰ ਜਾਣਦਿਆਂ ਹੋਏ ਆਪ ਹੀ ਪਾਪ ਤੇ ਬਿਮਾਰੀ ਦੇ ਡਰ ਤੇ ਯਕੀਨ ਵਿੱਚ ਗਵਾਚ ਜਾਂਦੇ ਹੋ ਤੇ ਤੁਸੀਂ ਆਪਣੇ ਵੱਲੋਂ ਜ਼ਿਹਨੀ ਤਵਾਨਾਈਆਂ ਨੂੰ ਵਰਤਣ ਵਿੱਚ ਨਾਕਾਮ ਹੋ ਜਾਓਗੇ ਤੇ ਤੁਸੀਂ ਦੂਜਿਆਂ ਦੀ ਮਦਦ ਨਾ ਕਰਨ ਲਈ ਬਹੁਤ ਥੋੜ੍ਹੀ ਜਾਂ ਬਿਲਕੁਲ ਤਾਕਤ ਨਾ ਹੋਣ ਦਾ ਤਜਰਬਾ ਕਰ ਸਕਦੇ ਹੋ। ਪਹਿਲਾਂ ਆਪਣੀ ਅੱਖ ਵਿੱਚੋਂ ਸ਼ਹਿਤੀਰ ਕੱਢ, ਫਿਰ ਤੂੰ ਆਪਣੇ ਭਰਾ ਦੀ ਅੱਖ ਵਿੱਚ ਚੰਗੀ ਤਰ੍ਹਾਂ ਤਿਨਕਾ ਵੇਖ ਕੇ ਕੱਢ ਸਕੇਗਾ। ਉੱਚੇ ਦਰਜੇ ਵਾਲੇ ਕੰਮ ਲਈ ਰੱਬ ਕਿਸੇ ਬੰਦੇ ਦੀ ਵਧਣ ਵਾਲੀ ਸਿਹਤਮੰਦੀ ਨੂੰ ਚੁਣਦਾ ਹੈ ਤਾਂ ਜੋ ਕਿਸੇ ਗੈਰ ਮੁਮਕਿਨਾ ਮੁਹਿੰਮ ਨੂੰ ਖ਼ਤਮ ਕਰਨ ਲਈ ਇਹ ਪੇਸ਼ ਕੀਤੀ ਜਾ ਸਕੇ। ਉਹ ਹਿਕਮਤ ਵਾਲਾ ਆਪਣਾ ਇਤਬਾਰ ਕਿਸੇ ਨਾਅਹਿਲ ਬੰਦੇ ਨੂੰ ਨਹੀਂ ਦਿੰਦਾ। ਜਦੋਂ ਉਹ ਕਿਸੇ ਕਾਸਦ ਨੂੰ ਮੁਖਤਾਰ ਬਣਾਉਂਦਾ ਹੈ ਤੇ ਇਹ ਉਹ ਹੁੰਦਾ ਹੈ ਜਿਹੜਾ ਰੂਹਾਨੀ ਤੌਰ 'ਤੇ ਆਪ ਉਹਦੇ ਨਾਲ ਹੋਵੇ। ਕੋਈ ਬੰਦਾ ਇਸ ਜ਼ਿਹਨੀ ਤਾਕਤ ਨੂੰ ਗਲਤ ਨਹੀਂ ਵਰਤ ਸਕਦਾ ਜੇ ਉਹਨੂੰ ਰੱਬ ਵੱਲੋਂ ਇਹਦੀ ਤਾਲੀਮ ਦਿੱਤੀ ਗਈ ਹੋਵੇ। ਜੇ ਤੁਸੀਂ ਇਹ ਸਮਝ ਜਾਓ ਭਈ ਇਹ ਫਾਨੀ ਵਜੂਦ ਆਪ ਇੱਕ ਫਰੇਬ ਹੈ ਤੇ ਉਹ ਸੁੱਚਾ ਨਹੀਂ ਹੈ ਤੇ ਤੁਸੀਂ ਸੂਰਤ ਹਾਲ ਉੱਤੇ ਕਾਬੂ ਪਾ ਲੈਂਦੇ ਹੋ। ਫਾਨੀ ਸਿਆਣ ਲਗਾਤਾਰ ਫਾਨੀ ਜਿਸਮ ਦੀਆਂ ਗਲਤ ਸਲਾਹਾਂ ਦੇ ਨਤੀਜਿਆਂ ਨੂੰ ਜਨਮ ਦਿੰਦੀ ਹੈ ਤੇ ਇਹ ਉਦੋਂ ਤੀਕਰ ਜਾਰੀ ਰਹਿੰਦਾ ਹੈ ਜਦੋਂ ਤੀਕਰ ਸੱਚਾਈ ਫਾਨੀ ਗਲਤੀ ਨੂੰ ਇਹਦੀਆਂ ਫਰਜ਼ੀ ਤਾਕਤਾਂ ਤੋਂ ਬਰਤਰਫ ਨਹੀਂ ਕਰ ਦਿੰਦੀ, ਜਿਹੜੀ ਫਾਨੀ ਫਰੇਬ ਦੇ ਹੌਲੇ ਜਿਹੇ ਜਾਲੇ ਨੂੰ ਸਾਫ਼ ਕਰ ਦਿੰਦੀ ਹੈ। ਬਹੁਤ ਸਾਰੇ ਮਸੀਹੀਆਂ ਦੀ ਹਾਲਤ ਚੰਗਿਆਈ ਤੇ ਰੂਹਾਨੀ ਸਿਆਣ ਵਾਲੀ ਹੁੰਦੀ ਹੈ ਤੇ ਇਹ ਬਿਮਾਰਾਂ ਦੀ ਸ਼ਿਫਾ ਦਾ ਬਹੁਤ ਵਧੀਆ ਤਸਰੁਫ ਹੈ। ਜਦੋਂ ਕ੍ਰਿਸਚਨ ਸਾਇੰਸ ਦੇ ਜ਼ਾਹਰੀ ਤੇ ਫਾਨੀ ਅਸਰਾਂ ਨੂੰ ਪੂਰੀ ਤਰ੍ਹਾਂ ਸਮਝ ਲਿਆ ਜਾਂਦਾ ਹੈ ਤੇ ਸੱਚਾਈ ਤੇ ਗਲਤੀ, ਸਿਆਣ ਤੇ ਯਕੀਨ, ਸਾਇੰਸ ਤੇ ਮਾਦੀ ਅਹਿਸਾਸ ਦੇ ਵਿਚਕਾਏ ਤਸਾਦਮ ਜਿਹਦਾ ਪੇਸ਼ ਖੈਮਾ ਨਬੀਆਂ ਨੇ ਦਿੱਤਾ ਤੇ ਜਿਹਨੂੰ ਯਸੂ ਨੇ ਸ਼ੁਰੂ ਕੀਤਾ, ਰੱਦ ਹੋ ਜਾਵੇਗਾ ਤੇ ਰੂਹਾਨੀ ਹਮ-ਆਹੰਗੀ ਬਾਦਸ਼ਾਹੀ ਕਰੇਗੀ। ਗਲਤੀ ਦੀ ਗਰਜ ਤੇ ਚਮਕ ਉਦੋਂ ਤੀਕਰ ਵਰਦੀ ਤੇ ਬਲਦੀ ਰਹੇਗੀ ਜਦੋਂ ਤੀਕਰ ਬੱਦਲ ਹਟ ਨਾ ਜਾਣ ਤੇ ਉਹਦਾ ਸ਼ੋਰ ਦੂਰ ਨਾ ਹੋ ਜਾਵੇ। ਫਿਰ ਰੱਬ ਵੱਲੋਂ ਮੀਂਹ ਦੇ ਛਿੱਟੇ ਧਰਤੀ ਨੂੰ ਤਾਜ਼ਾ ਕਰਦੇ ਨੇ, ਜਿਵੇਂ ਮੁਕੱਦਸ ਪੌਲੂਸ ਆਖਦਾ ਹੈ, ਇਸ ਲਈ ਰੱਬ ਦੇ ਲੋਕਾਂ ਲਈ ਆਰਾਮ ਬਾਕੀ ਹੈ ਜਾਨ ਦਾ। ਜਦੋਂ ਰੂਹ ਵੱਲੋਂ ਹੁਕਮਰਾਨੀ ਹੁੰਦੀ ਹੈ ਤੇ ਇਨਸਾਨ ਸਕੂਨ ਵਿੱਚ ਆ ਜਾਂਦਾ ਹੈ। ਹੁਣ ਮੈਂ ਮੈਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਹਰ ਰੋਜ਼ ਉਹ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਨਹੀਂ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮੁਆਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ
ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਿਹਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।